ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਕੀ ਸੁਰਖੀਆਂ ਨੇ ਅਖਬਾਰਾਂ ਦੀਆਂ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਪਰਵਿੰਦਰ ਸਿੰਘ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਤੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ ਕਰਦੇ ਹਾਂ ਕਿ ਕਿਸਾਨਾਂ ਨੇ ਉੱਥੋਂ ਚਾਲੇ ਪਾ ਰਹੇ ਆ, ਸਮਾਨ ਆਪਣਾ ਸਮੇਟ ਰਹੇ ਆ, ਪਰ ਭਾਵਕ ਬਹੁਤ ਹੋ ਰਿਹਾ। ਜਿਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ, ਆਸ-ਪਾਸ ਦੇ ਲੋਕ ਆ ਉਹ ਵੀ ਉਦਾਸ ਹੋ ਰਹੇ ਆ, ਉਹ ਵੀ ਨਿਉਂਦੇ ਦੇ ਰਹੇ ਆ, ਉਹਨਾਂ ਨੂੰ ਘਰਾਂ 'ਚ ਸੱਦ ਰਹੇ ਆ। ਦੇਖੋ, ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਬਹੁਤ ਤੰਗ ਨੇ ਇਹਨਾਂ ਤੋਂ, ਲੋਕਲ ਲੋਕ ਇਹ ਜਿਹੜੇ ਇੱਥੇ ਗੋਦੀ ਮੀਡੀਆ ਵਾਲੇ ਦਿਖਾਉਂਦੇ ਸੀ, ਇਹ ਉਹਨਾਂ ਦੇ ਵਾਸਤੇ ਆ ਕਿ ਉਹ ਲੋਕ ਭਾਵਕ ਹੋ ਕੇ ਇਹ ਕਹਿ ਰਹੇ ਆ ਕਿ ਤੁਸੀਂ ਕਿਉਂ ਜਾ ਰਹੇ ਹੋ। ਜਦੋਂ ਇਹ ਸਾਰਾ ਕੁਝ ਬਣਿਆ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਕਿਉਂਕਿ ਹੌਲੀ ਹੌਲੀ ਕਰਦਿਆਂ ਪੱਕੀਆਂ ਸਟੇਜਾਂ ਬਣ ਗਈਆਂ। ਜਿਹੜੇ ਸ਼ੈੱਡ ਸੀ ਉਹ ਪੱਕੇ ਰੂਪ ਦੇ ਵਿੱਚ ਪੈ ਗਏ। ਹੁਣ ਜਦੋਂ ਕਿਸਾਨ ਤੁਰ ਪਿਆ ਇਸ ਵੇਲੇ ਇੱਥੋਂ ਅਰਦਾਸ ਕਰਕੇ, ਸਿੰਘੂ ਤੋਂ ਵੀ, ਟਿੱਕਰੀ ਤੋਂ ਵੀ ਤੇ ਇੱਧਰ ਗਾਜੀਪੁਰ ਵਾਲੀ ਸਾਈਡ ਤੋਂ ਵੀ, ਤਾਂ ਬੜੇ ਭਾਵਕ ਜਿਹੜੇ ਪਲ ਸੀਗੇ ਉਹ ਰਹੇ। ਤਕਰੀਬਨ 1 ਸਾਲ ਤੋਂ ਕੁਝ ਦਿਨ ਉੱਤੇ ਦੀ ਸਾਂਝ ਇਹਨਾਂ ਦੀ ਉੱਥੇ ਲੋਕਾਂ ਦੇ ਨਾਲ ਇੰਨੀ ਪੈ ਗਈ, ਬੱਚਿਆਂ ਦੇ ਨਾਲ ਇੰਨੀ ਪੈ ਗਈ। ਬਹੁਤ ਸਾਰੇ ਨੌਜਵਾਨ ਨੇ ਪੰਜਾਬ ਦੇ ਜਿਨ੍ਹਾਂ ਨੇ ਉੱਥੇ ਛੋਟੇ ਛੋਟੇ ਸਕੂਲ ਹੀ ਸ਼ੁਰੂ ਕਰ ਲਏ। ਉੱਥੇ ਇਹ ਬੱਚੇ ਰੋਜ਼ ਆਪਣਾ ਹੋਮਵਰਕ ਕਰਨ ਦੇ ਵਾਸਤੇ ਆਉਂਦੇ, ਇਹ ਉੱਥੇ ਬੱਚਿਆਂ ਨੂੰ ਪੜ੍ਹਾਉਂਦੇ, ਔਰ ਉਹਨਾਂ ਦੀ ਇੱਕ ਕਿਸਮ ਦੇ ਨਾਲ ਮੁਫਤ ਦੀ ਟਿਊਸ਼ਨ ਸ਼ੁਰੂ ਹੋ ਗਈ। ਏਡੀ ਵੱਡੀ ਸਾਂਝ ਇਹਨਾਂ ਨੇ ਪਾ ਲਈ। ਔਰ ਹੁਣ ਇਹ ਲੋਕ ਉਦਾਸ ਹੋ ਰਹੇ ਨੇ ਕਿ ਇਹ ਇੱਥੋਂ ਚਲੇ ਜਾਣਗੇ ਸਾਰੇ ਉੱਠ ਕੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਸੜਕਾਂ ਦੇ ਉੱਤੇ ਫੇਰ ਉਹੀ ਘੂਕਦਾ ਟ੍ਰੈਫਿਕ ਉਹਨਾਂ ਨੂੰ ਦਿਸੂਗਾ। ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ, ਕਿਉਂਕਿ ਅੰਦੋਲਨ ਬੜੇ ਲੋਕਾਂ ਨੇ ਵੇਖੇ ਆ, ਅੰਦੋਲਨ ਲੋਕਾਂ ਨੇ ਬੜੇ ਪੜ੍ਹੇ ਆ। ਇਹ ਆਪਣੀ ਟਾਈਪ ਦਾ ਬਿਲਕੁਲ ਵੱਖਰਾ ਅੰਦੋਲਨ ਸੀ, ਜਿਹਦੇ ਨਾਲ ਇੱਕ ਤਾਂ ਜਿਹੜੇ ਹਿੰਦੂ ਮੁਸਲਿਮ ਇੱਦਾਂ ਦੀਆਂ ਜਿਹੜੀ ਫ੍ਰਿਕਸ਼ਨਸ ਪਈਆਂ ਹੋਈਆਂ ਸੀ ਉਹ ਦੂਰ ਹੋਈਆਂ। ਪੰਜਾਬ ਤੇ ਹਰਿਆਣੇ ਵਾਲੇ ਇੱਕ ਦੂਜੇ ਦੇ ਨੇੜੇ ਹੋ ਗਏ, ਜਿਨ੍ਹਾਂ ਨੂੰ ਦੁਸ਼ਮਣ ਬਣਾ ਕੇ ਰੱਖਿਆ ਹੋਇਆ ਸੀਗਾ ਸਿਆਸਤਦਾਨਾਂ ਨੇ। ਪੰਜਾਬ ਤੇ ਹਰਿਆਣੇ ਵਾਲੇ ਇੱਕ ਦੂਜੇ ਦੇ ਨਾਲ ਮਿਲਦੇ ਰਹੇ। ਹੈਰਾਨੀ ਵਾਲੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਰਹਿੰਦੇ ਲੋਕ, ਜਿਹੜੇ ਆਲੇ ਦੁਆਲੇ ਦੇ ਉੱਤੇ ਰਹਿੰਦੇ ਆ, ਉਹਨਾਂ ਨੇ ਕਿਸਾਨਾਂ ਨੂੰ ਆਪਣੇ ਘਰੇ ਰੋਟੀ ਦੇ ਉੱਤੇ ਰਾਤ ਸੱਦਿਆ। ਕਿਸੇ ਨੇ ਇਹ ਕਿਹਾ ਕਿ ਤੁਸੀਂ ਇੰਨੇ ਜਾਣੇ ਆਓ, ਜਿਨ੍ਹਾਂ ਦੇ ਨਾਲ ਜਿੱਥੇ ਆ ਕੇ ਰੋਜ਼ ਸਾਂਝ ਪੈਂਦੀ ਸੀ ਉਹਨਾਂ ਨੂੰ ਸੱਦਿਆ। ਬੜੀਆਂ ਸਾਰੀਆਂ ਅਫਵਾਹਾਂ 2-3 ਦਿਨ ਤੋਂ ਫੈਲਾਈਆਂ ਜਾ ਰਹੀਆਂ ਨੇ। ਰਕੇਸ਼ ਟਕੈਤ ਹੋਰੀ ਨਾਰਾਜ਼ ਹੋ ਗਏ, ਉਹਨਾਂ ਨੂੰ ਮਜਬੂਰੀ ਦੇ ਵਿੱਚ ਫੈਸਲਾ ਲੈਣਾ ਪੈ ਗਿਆ, ਅਲੱਗ ਥਲੱਗ ਪੈ ਗਏ ਰਕੇਸ਼ ਟਕੈਤ। ਕੱਲ ਰਕੇਸ਼ ਟਕੈਤ ਹੋਰੀ ਗੁਰਦੁਆਰਾ ਬਗਲਾ ਸਾਹਿਬ, ਜਿਹੜੇ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਦੇ ਨਾਲ ਪੱਗ ਬੰਨ੍ਹ ਕੇ ਬੰਗਲਾ ਸਾਹਿਬ ਪਹੁੰਚੇ, ਤੇ ਜਿਹੜਾ ਉਹਨਾਂ ਨੇ ਉੱਥੇ ਇੱਕ ਭਾਵੁਕ ਤਕਰੀਰ ਕੀਤੀ, ਉਹਨੇ ਬਹੁਤੇ ਸਵਾਲਾਂ ਦਾ ਜਵਾਬ ਦੇ ਦਿੱਤਾ। ਇਹ ਕਿਹਾ ਕਿ ਅਸੀਂ ਤਾਂ 300 ਸਾਲ ਤੋਂ ਵਿਛੜੇ ਹੋਏ ਸੀ, ਹੁਣ ਸਾਡੇ ਸਾਰਿਆਂ ਦਾ ਮੇਲ ਹੋ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮਹਿੰਦਰ ਸਿੰਘ ਟਕੈਤ, ਜਿਹੜੇ ਰਕੇਸ਼ ਟਕੈਤ ਹੋਰਾਂ ਦੇ ਪਿਤਾ ਸੀ, ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਅੰਦੋਲਨ ਦੇ ਵਿੱਚ ਪੰਜਾਬ ਮੂਹਰੇ ਲੱਗ ਗਿਆ, ਹਰਿਆਣਾ ਤੇ ਉੱਤਰ ਪ੍ਰਦੇਸ਼ ਉਹਦੇ ਨਾਲ ਹੋ ਗਿਆ, ਤੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਇਹ ਲੋਕ ਆ ਗਏ, ਉਦੋਂ ਕਿਸਾਨਾਂ ਦੀ ਚੜ੍ਹਤ ਹੋ। ਉਹਨਾਂ ਕਿਹਾ ਕਿ ਉਹ ਦਿਨ ਹੁਣ ਆ ਗਿਆ, ਹੁਣ ਛੇਤੀ ਕੀਤਿਆਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਕੋਈ ਸਰਕਾਰ ਫੈਸਲਾ ਨਹੀਂ ਲੈ ਸਕੂਗੀ, ਕਿਉਂਕਿ ਹਰ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਦਿਨਾਂ ਤੋਂ। ਅਜੇ ਵੀ ਉਹ ਲੋਕ ਜਿਹੜੇ ਮੁੜ ਕੇ ਲੱਭੇ ਹੀ ਨਹੀਂ, ਆ ਲੂਤੀਆਂ ਲਾਉਣ ਵਾਲੇ, ਉਹ ਫੇਰ ਨਿਕਲ ਕੇ ਇਸ ਕਿਸਮ ਦੀਆਂ ਕੁਝ ਲੂਤੀਆਂ ਲਾ ਰਹੇ ਨੇ। ਪਰ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਆ ਕਿ ਉੱਥੇ ਤਾਊ ਤੇ ਭਾਊ ਇੱਕ ਹੋਏ ਪਏ ਆ। ਉੱਥੋਂ ਵਾਲੇ ਲੋਕ ਉਹ ਇਹ ਕਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਲੋਕ ਪਹਿਲਾਂ ਦੇਖੇ ਹੀ ਨਹੀਂ।
ਜਿਹੜੇ ਬਿਨਾਂ ਪ੍ਰੈਸ ਕੀਤੇ ਕੱਪੜੇ ਪਾਉਂਦੇ ਆ, ਸਾਦੀ ਰੋਟੀ ਖਾਂਦੇ ਆ, ਸਾਦਾ ਉਹਨਾਂ ਦਾ ਜੀਵਨ ਹੈ, ਉਹ 1 ਸਾਲ ਤੱਕ ਸੜਕਾਂ ਦੇ ਉੱਤੇ ਹੀ ਸੁੱਤੇ ਰਹੇ। ਅਜਿਹੇ ਲੋਕਾਂ ਨੂੰ ਵੇਖ ਵੇਖ ਕੇ ਉਹ ਲੋਕ ਹੈਰਾਨ ਹੁੰਦੇ ਆ ਤੇ ਉਹ ਆਪਣੇ ਇਹਨਾਂ ਨੂੰ ਘਰ ਦੇ ਜੀ ਸਮਝਣ ਲੱਗੇ ਆ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਘੱਟੋ ਘੱਟ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜੱਟਾਂ, ਜਾਟਾਂ, ਮਜ਼ਦੂਰਾਂ, ਭਾਊਆਂ, ਤਾਊਆਂ ਸਾਰਿਆਂ ਦੇ ਵਿਚਾਲੇ ਪਈ ਹੋਈ ਇਹ ਸਾਂਝ ਪੀਢੀ ਹੋਊਗੀ ਤੇ ਲੋਕ ਇੱਕ ਦੂਜੇ ਦੇ ਨਾਲ ਦੁਬਾਰਾ ਫੇਰ ਤੋਂ ਭਰਾਵਾਂ ਵਾਂਗੂ ਵਰਤਣ ਲੱਗ ਜਾਣਗੇ। ਇਸ ਅੰਦੋਲਨ ਨੇ ਬਾਕੀ ਸਾਰੀਆਂ ਗੱਲਾਂ ਸਾਈਡ ਤੇ ਰੱਖ ਕੇ ਇਹ ਚੀਜ਼ਾਂ ਜ਼ਰੂਰ ਪ੍ਰਮੋਟ ਕਰ ਦਿੱਤੀਆਂ ਨੇ। ਜੀ ਦੇਖੋ, ਬਹੁਤ ਸਾਂਝ ਪਿਆਲੀ ਪਈ ਆ, ਕਈ ਜਿਹੜੇ ਭੁਲੇਖੇ ਸੀ ਉਹ ਵੀ ਦੂਰ ਹੋ ਗਏ ਆ। ਤੇ ਅੱਗੇ ਕਾਂਗਰਸੀਆਂ ਦੀ ਮਾਨਸਾ ਦੇ ਵਿੱਚ ਜਿਹੜੀ ਰੈਲੀ ਹੋਈ ਆ ਉਹਦੇ ਵਿੱਚ ਕਈ ਵਰਤਾਰੇ ਵਰਤੇ ਆ ਕਿ ਕਾਂਗਰਸੀਆਂ ਨੇ ਸਿੱਧੂ ਨੂੰ ਨਹੀਂ ਬੋਲਣ ਦਿੱਤਾ ਤੇ ਚੰਨੀ ਨੂੰ ਬੇਰੁਜ਼ਗਾਰਾਂ ਨੇ ਨਹੀਂ ਬੋਲਣ ਦਿੱਤਾ। ਦੇਖੋ, ਉਹ ਸਿੱਧੂ ਮੂਸੇਵਾਲਾ ਨਵਾਂ ਕਾਂਗਰਸੀ ਬਣਿਆ ਤੇ ਉਹਦਾ ਵਿਰੋਧ ਪਹਿਲਾਂ ਵੀ ਹੋਇਆ ਜਿਸ ਦਿਨ ਇਹਨੂੰ ਸ਼ਾਮਲ ਕੀਤਾ ਗਿਆ ਮਾਨਸੇ ਦੇ ਵਿੱਚ, ਤੇ ਉੱਥੇ ਪ੍ਰਮੋਟ ਇਹਨੂੰ ਕੀਤਾ ਗਿਆ ਕਿਉਂਕਿ ਮਾਨਸਾ ਤੋਂ ਉਹਨੂੰ ਟਿਕਟ ਦੇਣੀ ਹੈ ਸ਼ਾਇਦ, ਜੋ ਲੱਗ ਰਿਹਾ ਹਾਲਾਤਾਂ ਤੋਂ। ਤੇ ਉੱਥੇ ਜਿਹੜਾ ਕਾਂਗਰਸ ਦਾ ਇੱਕ ਗਰੁੱਪ ਆ ਵੱਡਾ, ਉਹਨਾਂ ਨੇ ਇਹਦਾ ਸਿੱਧੂ ਮੂਸੇਵਾਲੇ ਦਾ ਵਿਰੋਧ ਕੀਤਾ, ਇਹਨੂੰ ਬੋਲਣ ਨਹੀਂ ਦਿੱਤਾ, 1 ਮਿੰਟ ਵੀ ਨਹੀਂ ਬੋਲਣ ਦਿੱਤਾ। ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਠੇ ਸੀਗੇ ਉੱਥੇ ਕਾਂਗਰਸੀ, ਉਹਨਾਂ ਨੇ ਜਿਹੜੀਆਂ ਮੂਸੇਵਾਲੇ ਦੀਆਂ ਤਸਵੀਰਾਂ ਫੜੀਆਂ ਹੋਈਆਂ ਸੀ ਹੱਥਾਂ ਦੇ ਨਾਲ, ਉਹ ਉੱਚੀ ਦੇਣੀ ਇਸ਼ਾਰੇ ਕਰਦੇ ਰਹੇ ਕਿ ਨਹੀਂ, ਇਹਨੂੰ ਨਹੀਂ ਬੋਲਣ ਦੇਣਾ ਸਟੇਜ ਦੇ ਉੱਤੇ। ਤੇ ਉਹਨੂੰ ਸਿੱਧੂ ਮੂਸੇਵਾਲੇ ਨੂੰ ਮਾਈਕ ਛੱਡਣਾ ਪੈ ਗਿਆ। ਹਾਲਾਂਕਿ ਰਾਜਾ ਵੜਿੰਗ ਨੇ ਮਾਈਕ ਫੜ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਕਿਸੇ ਇੱਕ ਪਰਿਵਾਰ ਦੀ ਪਾਰਟੀ ਨਹੀਂ ਗਈ, ਉਹਦੇ ਵਿੱਚ ਕੋਈ ਵੀ ਆ ਸਕਦਾ, ਪਰ ਕਾਂਗਰਸੀ ਨਹੀਂ ਸਮਝੇ। ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਨਹੀਂ ਬੋਲਣ ਦਿੱਤਾ। ਮੁੜ ਕੇ ਚੰਨੀ ਕਰਦਾ ਮਸਲੇ ਹੱਲ, ਜਦੋਂ ਉਹ ਆਏ ਤੇ ਉਹਨਾਂ ਨੂੰ ਬੇਰੁਜ਼ਗਾਰਾਂ ਨੇ ਨਹੀਂ ਬੋਲਣ ਦਿੱਤਾ। ਬੇਰੁਜ਼ਗਾਰਾਂ ਨੇ ਏਡੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਕਿ ਚਰਨਜੀਤ ਸਿੰਘ ਚੰਨੀ ਹੁਰੀ ਮਾਈਕ ਦੇ ਉੱਤੇ 2 ਅੱਖਰ ਵੀ ਨਾ ਬੋਲ ਸਕੇ। ਇੰਨਾ ਕਹਿ ਦਿੱਤਾ ਕਿ ਨਾਅਰਿਆਂ ਦੇ ਨਾਲ ਨਹੀਂ ਮੰਗਾਂ ਮੰਨੀਆਂ ਜਾਂਦੀਆਂ, ਗੱਲਬਾਤ ਦੇ ਰਾਹੀਂ ਮੰਨੀਆਂ ਜਾਂਦੀਆਂ ਨੇ। ਗੱਲਬਾਤ ਤੁਸੀਂ ਕਰਨ ਨੂੰ ਤਿਆਰ ਨਹੀਂ, ਬੋਰਡ ਲਾਈ ਜਾਂਦੇ ਹੋ। ਅੱਧੀ ਰਾਤ ਨੂੰ ਚੰਨੀ ਮਿਲ ਲੈਂਦੇ ਨੇ, ਉਹਨਾਂ ਦਾ ਫੋਨ ਖੁੱਲਾ, ਉਹ ਕਿਸੇ ਦੇ ਨਾਲ ਵੀ ਸੰਪਰਕ ਦੇ ਵਿੱਚ ਰਹਿ ਸਕਦੇ ਨੇ, ਉਹ ਮਹਿਜ਼ ਗੱਲਾਂ ਨੇ। ਉੱਥੇ ਬੇਰੁਜ਼ਗਾਰਾਂ ਨੇ ਜਦੋਂ ਇਹ ਨਾਅਰੇਬਾਜ਼ੀ ਕੀਤੀ ਤੇ ਸੀਐਮ ਸਿਕਿਉਰਿਟੀ ਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ ਤੇ ਪੁਲਿਸ ਨੇ ਇਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਧੂਕੜੀਸੀ ਕੀਤੀ। ਕੁਝ ਕੁੜੀਆਂ ਬੇਹੋਸ਼ ਵੀ ਹੋ ਗਈਆਂ, ਕੁੜੀਆਂ ਨੂੰ ਵੀ ਧੂ ਕੇ ਪੰਡਾਲ ਦੇ ਵਿੱਚੋਂ ਕੱਢਿਆ ਗਿਆ, ਬਾਹਰ ਲਿਆ ਕੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ। ਇੱਕ ਡੀਐਸਪੀ ਗੁਰਮੀਤ ਸਿੰਘ ਹੈ, ਉਹਦੀਆਂ ਵੀਡੀਓਜ਼ ਤੁਸੀਂ ਵਾਇਰਲ ਹੋਈਆਂ ਵੇਖ ਸਕਦੇ ਹੋ। ਅਜੇ ਤੱਕ ਬੇਰੁਜ਼ਗਾਰਾਂ ਦੇ ਹੋਏ ਇਸ ਕੁਟਾਪੇ ਦੇ ਸੰਬੰਧੀ ਨਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਟਵੀਟ ਆਇਆ, ਨਾ ਕੋਈ ਜਿਹੜੇ ਸੀਐਮ ਦੇ ਵੱਲੋਂ ਕੁਝ ਲਫ਼ਜ਼ ਬੋਲਿਆ ਗਿਆ, ਨਾ ਸੀਐਮਓ ਦੇ ਵੱਲੋਂ ਕੋਈ ਲਫ਼ਜ਼ ਬੋਲਿਆ ਗਿਆ। ਕੋਈ ਨਹੀਂ ਇਸ ਮਸਲੇ ਦੇ ਉੱਤੇ ਬੋਲਿਆ। ਈਵਨ ਜਦੋਂ ਬੱਸ ਦੇ ਵਿੱਚ ਵੀ ਇਹ ਚੜਾ ਲਏ ਹਿਰਾਸਤ 'ਚ ਲੈ ਕੇ, ਬੱਸ ਦੇ ਵਿੱਚ ਵੀ ਜਿਸ ਤਰੀਕੇ ਨਾਲ ਡੰਡੇ ਇਹ ਮਾਰਦਾ ਰਿਹਾ, ਕਿਸੇ ਦੇ ਥਾਂ ਡੰਡਾ ਵੱਜ ਜੇ ਤੇ ਉਹ ਉਮਰ ਭਰ ਦੇ ਵਾਸਤੇ ਨਕਾਰਾ ਹੋ ਸਕਦਾ। ਇੱਕ ਇਸੇ ਤਰ੍ਹਾਂ ਦੀ ਘਟਨਾ ਦਾ ਅੱਗੇ ਚੱਲ ਕੇ ਆਪਾਂ ਜ਼ਿਕਰ ਵੀ ਕਰਾਂਗੇ। ਪਰ ਇਹ ਜਿਹੜੇ ਪੁਲਿਸ ਵਾਲੇ ਸੀਗੇ, ਹੱਦ ਹੋ ਗਈ ਇਸ ਗੱਲ ਦੀ ਕਿ ਇਹ ਗੱਲ ਭੁੱਲੀ ਬੈਠੇ ਰਹੇ ਕਿ ਪੰਜਾਬ ਦੇ ਧੀਆਂ ਪੁੱਤ ਨੇ, ਕੋਈ ਬੰਬ ਬੰਦੂਕਾਂ ਲੈ ਕੇ ਨਹੀਂ ਆਏ ਹੋਏ, ਕੋਈ ਹਥਿਆਰਬੰਦ ਹੋ ਕੇ ਨਹੀਂ ਆਏ ਹੋਏ। ਸੰਵਿਧਾਨ ਉਹਨਾਂ ਨੂੰ ਇਸ ਚੀਜ਼ ਦੀ ਪਰਮਿਸ਼ਨ ਦਿੰਦਾ ਕਿ ਉਹ ਆਪਣਾ ਰੋਸ ਪ੍ਰਗਟ ਜਿੰਦਾਬਾਦ ਮੁਰਦਾਬਾਦ ਕਰਕੇ ਕਰ ਸਕਣ। ਉਹਨਾਂ ਨੂੰ ਕੋਈ ਕਾਨੂੰਨ ਰੋਕਦਾ ਨਹੀਂ ਇਸ ਗੱਲ ਦੇ ਵਾਸਤੇ। ਹਾਂ ਠੀਕ ਹੈ, ਤੁਸੀਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ, ਤੁਸੀਂ ਹਿਰਾਸਤ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਦੂਰ ਜਾ ਕੇ ਛੱਡ ਦਿਓ। ਇਹ ਜਾਨਵਰਾਂ ਵਾਂਗੂ ਤੁਸੀਂ ਉਹਨਾਂ ਨੂੰ ਕੁੱਟ ਰਹੇ ਹੋ। ਈਵਨ ਕਿਸੇ ਜਾਨਵਰ ਨੂੰ ਕੁੱਟਦੇ ਦੀ ਇਦਾਂ ਦੀ ਵੀਡੀਓ ਆ ਜੇ, ਉਸ ਬੰਦੇ ਦੇ ਉੱਤੇ ਮਾਮਲਾ ਦਰਜ ਹੋ ਜਾਂਦਾ। ਅਜੇ ਤੱਕ ਸਾਰੀਆਂ ਧਿਰਾਂ ਚੁੱਪ ਧਾਰੀ ਬੈਠੀਆਂ ਨੇ ਇਸ ਕੁਟਾਪੇ ਦੇ ਉੱਤੇ। ਜੀ ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਉਹਨਾਂ ਨੇ ਸਾਬਕਾ ਅਫਸਰਾਂ, ਕਬੱਡੀ ਖਿਡਾਰੀਆਂ ਤੇ ਸਿੰਗਰਾਂ ਤੇ ਭਰੋਸਾ ਕੀਤਾ। ਦੇਖੋ, ਇਹ ਜਿਹੜੀ 10 ਉਮੀਦਵਾਰਾਂ ਦੀ ਸੂਚੀ ਇਹਨਾਂ ਨੇ ਪਹਿਲਾਂ ਜਾਰੀ ਕੀਤੀ ਸੀ, ਉਹ 10 ਉਹ ਸੀਗੇ ਜਿਹੜੇ ਸਿਟਿੰਗ ਐਮਐਲਏ ਸੀਗੇ। ਉਹਨਾਂ ਦੀ ਇਹ ਸੂਚੀ ਜਾਰੀ ਕਰਨ ਤੋਂ ਬਾਅਦ ਹੁਣ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹਦੇ ਵਿੱਚ ਲੁਧਿਆਣੇ ਨਾਲ ਸੰਬੰਧਿਤ, ਮਾਝੇ ਨਾਲ ਸੰਬੰਧਿਤ, ਮਾਲਵੇ ਨਾਲ ਸੰਬੰਧਿਤ ਉਮੀਦਵਾਰ ਜਿਹੜੇ ਉਹ ਲਿਆਂਦੇ ਗਏ ਆ ਚੋਣ ਮੈਦਾਨ ਦੇ ਵਿੱਚ,
ਜੇ ਅਹਿਮ ਗੱਲ ਕਰਨੀ ਹੋਵੇ ਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਦੀ ਛਵੀ ਇੱਕ ਇਮਾਨਦਾਰ ਆਫੀਸਰ ਦੀ ਪੰਜਾਬ ਪੁਲਿਸ ਦੇ ਵਿੱਚ ਰਹੀ ਆ। ਖਾਸ ਤੌਰ ਦੇ ਉੱਤੇ SIT ਦੀ ਉਹ ਅਗਵਾਈ ਕਰਦੇ ਰਹੇ। ਇਹ ਤੋਂ ਪਹਿਲਾਂ ਇੱਕ ਕਿਡਨੀ ਸਕੈਂਡਲ ਹੋਇਆ ਸੀਗਾ ਕਈ ਵਰੇ ਪਹਿਲਾਂ, ਉਹਦੀ ਜਾਂਚ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਉਦੋਂ ਕੀਤੀ ਸੀਗੀ। ਉਹਨਾਂ ਨੇ ਬਾਅਦ ਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀਗੀ। ਇਹਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਹੈਗਾ, ਉੱਤਰੀ ਦੇ ਵਾਸਤੇ ਹਲਕਾ ਅੰਮ੍ਰਿਤਸਰ ਜਿਹੜਾ ਉੱਤਰੀ ਆ ਉੱਥੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਦੱਖਣੀ ਦੇ ਵਾਸਤੇ ਡਾਕਟਰ ਇੰਦਰਬੀਰ ਨਿੱਜਰ ਤੇ ਹਲਕਾ ਪੱਟੀ ਦੇ ਵਾਸਤੇ ਲਾਲਜੀਤ ਸਿੰਘ ਭੁੱਲਰ ਦੇ ਉੱਤੇ ਦਾ ਖੇਡਿਆ ਆਮ ਆਦਮੀ ਪਾਰਟੀ ਨੇ। ਪਠਾਨਕੋਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾ ਨਗਰ ਜਿਹੜਾ ਕਿ ਰਾਖਵਾਂ ਹਲਕਾ ਹੈ ਉੱਥੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਸੇਵਾ ਸਿੰਘ ਸੇਖਵਾਂ ਦਾ ਮੁੰਡਾ, ਬਟਾਲੇ ਤੋਂ ਸ਼ਾਰੀ ਕਲਸੀ, ਫਤਿਹਗੜ੍ਹ ਚੂੜੀਆਂ ਤੋਂ ਬਲਵੀਰ ਸਿੰਘ ਪੰਨੂ, ਭੋਆ ਜਿਹੜਾ ਰਿਜ਼ਰਵ ਹੈ ਉੱਥੋਂ ਲਾਲਚੰਦ ਕਟਾਰੂ ਚੱਕ, ਤੇ ਜੰਡਿਆਲੇ ਰਾਖਵੇਂ ਤੋਂ ਸਾਬਕਾ ETO ਹਰਭਜਨ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਜਿਹੜਾ ਕਰਤਾਰਪੁਰ ਹਲਕਾ ਹੈ ਜੀ ਜਲੰਧਰ ਦੇ ਨਾਲ ਲੱਗਵਾ ਰਿਜ਼ਰਵ ਹੈ ਵੀ, ਇੱਥੋਂ ਸਾਬਕਾ DCP ਬਲਕਾਰ ਸਿੰਘ ਤੇ ਸ਼ਾਮ 84 ਇਹ ਵੀ ਰਿਜ਼ਰਵ ਹੈ। ਇੱਥੋਂ ਡਾਕਟਰ ਰਵਜੋਤ ਸਿੰਘ ਤੇ ਨਵੇਂ ਸ਼ਹਿਰ ਤੋਂ ਲਲਿਤ ਮੋਹਨ ਬੱਲੂ ਪਾਠਕ ਜਿਹੜਾ ਉਹਨੂੰ ਉਮੀਦਵਾਰ ਬਣਾਇਆ ਗਿਆ। ਲੁਧਿਆਣੇ ਦੀਆਂ ਅਹਿਮ ਸੀਟਾਂ ਨੇ ਜੀ, ਜਿੱਥੋਂ ਇਹ ਤਕਰੀਬਨ ਉਹ ਬੰਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਆਏ ਨੇ। ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਭੋਲਾ ਗਰੇਵਾਲ, ਆਤਮਨਗਰ ਤੋਂ ਕੁਲਵੰਤ ਸਿੰਘ ਸਿੱਧੂ ਪਾਇਲ ਰਿਜ਼ਰਵ ਹਲਕਾ, ਇੱਥੋਂ ਮਨਵਿੰਦਰ ਸਿੰਘ ਗਿਆਸਪੁਰਾ, ਲੁਧਿਆਣਾ ਉੱਤਰੀ ਤੋਂ ਮਦਨ ਲਾਲ ਬੱਗਾ ਗਿੱਲ ਜਿਹੜਾ ਕਿ ਹਲਕਾ ਰਾਖਵਾਂ ਹੈ, ਇੱਥੋਂ ਜੀਵਨ ਸਿੰਘ ਸੰਗੋਵਾਲ ਚੋਣ ਮੈਦਾਨ ਦੇ ਵਿੱਚ ਉਤਰਨਗੇ। ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਤੇ ਜ਼ੀਰਾ ਤੋਂ ਨਰੇਸ਼ ਕਟਾਰੀਆ ਨੂੰ ਉਮੀਦਵਾਰ ਬਣਾਇਆ ਗਿਆ। ਲੰਬੀ ਹਲਕਾ ਬੜਾ ਅਹਿਮ ਹੈ, ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੁੱਡੀਆਂ ਪਰਿਵਾਰ ਦੀ ਰਾਜਨੀਤੀ ਨੂੰ ਅੱਗੇ ਤੋਰ ਰਹੇ ਆ। ਜੇ ਸ਼ਾਇਦ ਯਾਦ ਹੋਵੇ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਟਾਈਮ ਖੁੱਡੀਆਂ ਸਾਹਿਬ MP ਬਣੇ ਸਨ, ਫਿਰ ਭੇਦ ਭਰੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ ਉਦੋਂ। ਮੁਕਤਸਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਜਿਹੜੇ ਪਿਛਲੀ ਵਾਰੀ ਵੀ ਉਮੀਦਵਾਰ ਸੀ ਉਹ ਬਣਾਏ ਗਏ ਨੇ। ਖਰੜ ਤੋਂ ਕੰਵਰ ਸੰਧੂ ਪਿਛਲੀ ਵਾਰੀ ਜਿੱਤੇ ਸੀਗੇ, ਇਸ ਵਾਰੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਕਿਉਂਕਿ ਪਾਰਟੀ ਦੇ ਨਾਲ ਉਹ ਹੈ ਹੀ ਨਹੀਂ। ਉਹਨਾਂ ਦੀ ਜਗ੍ਹਾ ਦੇ ਉੱਤੇ ਅਨਮੋਲ ਗਗਨ ਮਾਨ ਨੂੰ ਖੜਾ ਕੀਤਾ ਗਿਆ ਤੇ ਨੀਨਾ ਮਿੱਤਲ ਨੂੰ ਰਾਜਪੁਰੇ ਤੋਂ ਖੜਾ ਕੀਤਾ ਗਿਆ। ਕਬੱਡੀ ਖਿਡਾਰੀ ਨੇ ਇੰਟਰਨੈਸ਼ਨਲ ਤੌਰ ਦੇ ਉੱਤੇ ਬਹੁਤ ਇੱਕ ਵੱਡਾ ਨਾਮ ਕਬੱਡੀ ਦਾ ਰਿਹਾ, ਗੁਰਲਾਲ ਘਨੌਰ, ਉਹਨੂੰ ਘਨੌਰ ਤੋਂ ਟਿਕਟ ਦਿੱਤੀ ਗਈ ਆ। ਔਰ ਸਨੌਰ ਜਿਹੜਾ ਪਟਿਆਲੇ ਦੇ ਨਾਲ ਲੱਗਵਾ ਪੈਂਦਾ ਜੀ, ਉੱਥੋਂ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਟਿਕਟ ਦਿੱਤੀ ਗਈ ਹੈ। ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤੇ ਉਦੋਂ ਬਾਅਦ ਕੁਝ ਹਿਲਜੁਲ ਹੁੰਦੀ ਆ, ਅਕਸਰ ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦੀ ਆ ਥੋੜੀ ਬਹੁਤੀ। ਜਿੰਨਾ ਕੁ ਚਿਰ ਹੋ ਗਿਆ ਅਜੇ ਤੱਕ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਦਿਸਿਆ, ਪਰ ਕੁਝ ਥਾਵਾਂ ਦੇ ਉੱਤੋਂ ਹਿਲਜੁਲ ਹੋਣ ਦੇ ਆਸਾਰ ਨੇ। ਇਹ ਹਿਲਜੁਲ ਰਾਜਪੁਰੇ ਵੀ ਹੋ ਸਕਦੀ ਹੈ ਜਿੱਥੇ ਨੀਨਾ ਮਿੱਤਲ ਨੂੰ ਟਿਕਟ ਦਿੱਤੀ ਗਈ ਆ। ਇਹ ਹਿਲਜੁਲ ਰਾਮਪੁਰਾ ਫੂਲ ਵੀ ਹੋ ਸਕਦੀ ਹੈ ਜਿੱਥੋਂ ਬਲਕਾਰ ਸਿੱਧੂ ਨੂੰ ਟਿਕਟ ਦਿੱਤੀ ਗਈ ਆ। ਇਹ ਹਿਲਜੁਲ ਖਰੜ ਦੇ ਵਿੱਚ ਵੀ ਹੋ ਸਕਦੀ ਆ ਜਿੱਥੋਂ ਜਿਹੜੀ ਸਿੰਗਰ ਆ ਉਹਨੂੰ ਟਿਕਟ ਦਿੱਤੀ ਗਈ ਹੈ। ਸੋ ਕੁਝ ਥਾਵਾਂ ਦੇ ਉੱਤੇ ਇਹ ਹਿਲਜੁਲ ਅੱਜ ਹੋਣ ਦੇ ਆਸਾਰ ਹੈਗੇ ਆ। 40 ਟਿਕਟਾਂ ਹੁਣ ਤੱਕ ਕੁੱਲ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੀਆਂ ਨੇ। ਜੀ ਜੀ ਬਿਲਕੁਲ, ਲੱਗਦਾ ਕਿ ਹੁਣ ਵੋਟਾਂ ਬਿਲਕੁਲ ਹੀ ਲੱਗੇ ਆ ਗਈਆਂ। ਤੇ ਸਿੱਟ ਵੱਲੋਂ ਡੇਰੇ ਦੇ ਵਿੱਚ ਜਾ ਕੇ ਡਾਕਟਰ ਨੈਣ ਤੋਂ ਲੰਬੀ ਪੁੱਛਗਿੱਛ ਕੀਤੀ ਆ, ਪਰ ਉਸਨੇ ਬਹੁਤੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ। ਦੇਖੋ, ਡਾਕਟਰ ਨੈਣ ਕੰਟਰੋਵਰਸ਼ੀਅਲ ਰਿਹਾ ਜੀ ਹਮੇਸ਼ਾ। ਹਾਂ, ਇੰਨਾ ਜ਼ਰੂਰ ਹੈ ਕਿ ਡੇਰੇ ਦੀ ਚੜ੍ਹਾਈ ਇੰਨੀ ਰਹੀ ਕਿਸੇ ਟਾਈਮ ਤੇ ਕਿ ਡਾਕਟਰ ਨੈਣ ਵਰਗਿਆਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਡਾਕਟਰ ਨੈਣ ਡੇਰੇ ਦੇ ਵਿੱਚ ਆ ਕੇ ਫਿੱਟ ਕਿਵੇਂ ਹੁੰਦਾ ਤੇ ਡਾਕਟਰ ਨੈਣ ਦਾ ਪਿਛੋਕੜ ਕੀ ਆ। 1988 ਦੇ ਵਿੱਚ ਹਰਿਆਣੇ ਦੇ ਇੱਕ ਵੱਡੇ ਰਾਜਨੀਤਿਕ ਪਰਿਵਾਰ ਦੀ ਨੂੰਹ ਦੀ ਮੌਤ ਹੋ ਜਾਂਦੀ ਆ ਹਸਪੀਟਲ ਦੇ ਵਿੱਚ। ਇਹ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਆ। ਉਹਦਾ ਜਿਹੜਾ ਮੌਤ ਦਾ ਸਰਟੀਫਿਕੇਟ ਆ ਉਹ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਮੌਤ ਹੋਣ ਦਾ ਤਿਆਰ ਕਰ ਦਿੱਤਾ ਜਾਂਦਾ। ਉਸ ਮਾਮਲੇ ਦੇ ਵਿੱਚ ਡਾਕਟਰ ਨੈਣ ਦਾ ਨਾਮ ਸਾਹਮਣੇ ਆਉਂਦਾ ਤੇ ਡਾਕਟਰ ਨੈਣ ਉਸ ਪਰਿਵਾਰ ਦਾ ਚਹੇਤਾ ਬਣ ਜਾਂਦਾ ਜਿਹੜਾ ਕਿ ਹਰਿਆਣੇ ਦੀ ਸੱਤਾ ਦੇ ਉੱਤੇ ਕਾਬਜ ਵੀ ਰਿਹਾ ਇੱਕ ਵੇਲੇ।
ਇਹ ਜੇਲ੍ਹਾਂ ਵੀ ਕੱਟੀਆਂ ਉਹਨਾਂ ਨੇ ਕਰਪਸ਼ਨ ਦੇ ਮਾਮਲੇ 'ਚ। ਮੁੜ ਕੇ ਡਾਕਟਰ ਨੈਣ ਪੀਜੀਆਈ ਤੋਂ ਸਿੱਧਾ ਲਿਆ ਕੇ ਇੱਥੇ ਫਿੱਟ ਕੀਤਾ ਜਾਂਦਾ ਡੇਰੇ ਦੇ ਵਿੱਚ। ਔਰ ਡਾਕਟਰ ਨੈਣ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਉੱਥੇ ਡੇਰੇ ਦੇ ਵਿੱਚ ਲੋਕਾਂ ਨੂੰ ਨਪੁੰਸਕ ਬਣਾਇਆ। ਔਰ ਇਹਦੇ ਵਾਸਤੇ ਉਹਨੇ ਇਹ ਕਿਹਾ ਜਾਂਦਾ, ਡੇਰੇ ਦੇ ਜਿਹੜੇ ਸੂਤਰ ਆ ਉਹ ਦੱਸਦੇ ਆ ਕਿ ਡਾਕਟਰ ਨੈਣ ਨੇ ਪਹਿਲਾਂ ਆਪਣਾ ਆਪਰੇਸ਼ਨ ਕੀਤਾ, ਫਿਰ ਉਹਨੇ ਬਾਕੀਆਂ ਦਾ ਆਪਰੇਸ਼ਨ ਕੀਤਾ। ਡਾਕਟਰ ਨੈਣ ਜਿਹੜਾ ਉੱਥੋਂ ਦਾ ਕੋ ਚੇਅਰਮੈਨ ਹੈ, ਕਿਉਂਕਿ ਡੇਰਾ ਮੁਖੀ ਨੇ ਜਦੋਂ ਸਵਾਲਾਂ ਦੇ ਜਵਾਬ ਦਿੱਤੇ ਸੀ ਉਹਨੇ ਇਹ ਗੱਲ ਕਹੀ ਸੀ, ਮੈਨੂੰ ਨਹੀਂ ਪਤਾ, ਇਹ ਸਾਰਾ ਕੁਝ ਉੱਥੋਂ ਦੇ ਪ੍ਰਬੰਧਕਾਂ ਨੂੰ ਪਤਾ ਹੋਊਗਾ। ਤੋਂ ਇਹ ਬੜਾ ਅਹਿਮ ਹੋ ਜਾਂਦਾ ਕਿ ਪ੍ਰਬੰਧਕਾਂ ਦੇ ਵਿੱਚ ਮੇਨ ਆਉਂਦੇ ਆ। ਵਿਪਾਸਨਾ ਤਾਂ ਫੇਰ ਨਹੀਂ ਮਿਲੀ, ਵਿਪਾਸਨਾ ਡੇਰੇ 'ਚ ਹੈ ਨਹੀਂ, ਵਿਪਾਸਨਾ ਕਿੱਥੇ ਆ ਇਹ ਕਿਸੇ ਨੂੰ ਨਹੀਂ ਪਤਾ। ਕਿ ਉਹ ਮੁਲਕ ਛੱਡ ਚੁੱਕੀ ਹੋਈ ਆ, ਮੁਲਕ ਦੇ ਵਿੱਚ ਹੀ ਆ, ਕਿਸੇ ਜਗ੍ਹਾ ਦੇ ਉੱਤੇ ਲੁੱਕ ਕੇ ਰਹਿ ਰਹੀ ਆ, ਕੁਝ ਨਹੀਂ ਪਤਾ। ਪਰ ਇਹਨਾਂ ਹੈ ਕਿ ਇਹ ਡਾਕਟਰ ਨੈਣ ਤੋਂ ਪੁੱਛਗਿੱਛ ਕਰਨ ਦੇ ਵਾਸਤੇ ਅਚਾਨਕ ਪਹੁੰਚੀ ਸਿੱਟ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਿ ਨੈਣ ਨੂੰ ਨਹੀਂ ਸੱਦਣਾ, ਤੁਸੀਂ ਜਾ ਕੇ ਉਹਦੀ ਪੁੱਛਗਿੱਛ ਕਰਨੀ ਆ, ਕਿਉਂਕਿ ਉਹਨੇ ਪਲੀ ਇਸ ਗੱਲ ਦੀ ਲਈ ਸੀ ਕਿ ਉਹ 71 ਸਾਲਾਂ ਦਾ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ 65 ਸਾਲ ਤੋਂ ਉੱਪਰ ਉਮਰ ਦੇ ਵਿਅਕਤੀ ਕੋਲੋਂ ਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ। ਇੱਥੇ 75 ਸਵਾਲ ਪੁੱਛੇ ਗਏ ਜਿਹਦੇ ਵਾਸਤੇ ਕਿਹਾ ਗਿਆ ਸਿੱਟ ਦੇ ਅਧਿਕਾਰੀਆਂ ਨੇ ਕਿ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਉਹਦੀ ਸਿਹਤ ਠੀਕ ਨਹੀਂ ਹੈ। ਇਹ ਕਿਹਾ ਗਿਆ ਕਿ ਕੁਝ ਸਵਾਲ ਉਹਨੂੰ ਲਿਖ ਕੇ ਦੇ ਦਿੱਤੇ ਆ ਤੇ ਕੁਝ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਲਏ ਆ। 48 ਘੰਟਿਆਂ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਡਾਕਟਰ ਨੈਣ ਤੋਂ ਪੁੱਛੇ ਗਏ ਆ। ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜਾ 1988 ਵਾਲਾ ਮੈਂ ਤੁਹਾਨੂੰ ਦੱਸਿਆ, ਇਹ ਸਵਾਲ ਵੀ ਉਹਦੇ ਵਿੱਚ ਸ਼ਾਮਲ ਹੈ ਕਿ 1988 ਦੇ ਵਿੱਚ ਉਸ ਪਰਿਵਾਰ ਦੇ ਨਾਲ ਕੀ ਸ਼ਮੂਲੀਅਤ ਸੀ ਉਹਦੀ, ਤੇ ਜਿਹੜੇ ਡੇਰੇ ਦੇ ਵਿੱਚ ਨਪੁੰਸਕ ਬਣਾਏ ਗਏ ਲੋਕ ਨੇ ਉਹਨਾਂ ਦੇ ਨਾਲ ਉਹਦਾ ਕੀ ਲੈਣਾ ਦੇਣਾ ਸੀ ਜੀ। ਤੇ ਅੱਗੇ ਹੈਲੀਕਾਪਟਰ ਜਿਹੜਾ ਡਿੱਗਿਆ ਜਿਸ ਦੇ ਵਿੱਚ ਕੁਛ ਕੁ ਨੌਜਵਾਨ ਫੌਜ ਦਾ ਮੁਖੀ ਆ ਉਹ ਇਸ ਦੁਨੀਆ ਤੋਂ ਚਲੇ ਗਏ ਆ, ਤੇ 에ਅਰਫੋਰਸ ਨੇ ਕਿਹਾ ਕਿ ਅਫਵਾਹਾਂ ਨਹੀਂ ਹਟਾਉਣੀਆਂ ਚਾਹੀਦੀਆਂ। ਇੱਕ ਤਾਂ ਜਿਹੜਾ ਤਰਨਤਾਰਨ ਦਾ ਨੌਜਵਾਨ ਸੀਗਾ ਜੀ, ਦੋਦੇ ਸੋਢੀਆਂ ਪਿੰਡ ਵਾਲਾ, ਉਹਦਾ ਅਜੇ ਅੰਤਮ ਸੰਸਕਾਰ ਨਹੀਂ ਹੋਇਆ। ਅਜੇ 2 ਦਿਨ ਤੱਕ ਉਹਦਾ ਅੰਤਮ ਸੰਸਕਾਰ ਹੋਣ ਦੇ ਆਸਾਰ ਨਹੀਂ, ਕਿਉਂਕਿ ਉਹਦੀ ਪਹਿਚਾਣ ਮ੍ਰਿਤਕ ਦੇਹ ਦੀ ਨਹੀਂ ਹੋ ਪਾ ਰਹੀ। ਉਹਦੇ DNA ਟੈਸਟ ਦੇ ਵਾਸਤੇ ਸੈਂਪਲ ਲਏ ਗਏ ਆ। ਇਹ ਕਿਹਾ ਜਾ ਰਿਹਾ ਕਿ 80 ਘੰਟੇ ਲੱਗਦੇ ਆ। ਉਸ ਤੋਂ ਬਾਅਦ ਜਦੋਂ ਇਹ ਪਹਿਚਾਣ ਹੋ ਜੂਗੀ ਫਿਰ ਉਹਦਾ ਮ੍ਰਿਤਕ ਸਰੀਰ ਦੋਦੇ ਸੋਢੀਆਂ ਦੇ ਵਿੱਚ ਲਿਆਂਦਾ ਜਾਊਗਾ। ਤਰਨਤਾਰਨ ਦੇ ਨੇੜੇ ਪੈਂਦਾ ਇਹ, ਖਾਲੜਾ ਭਿੱਖੀਵਿੰਡ ਵਾਲੇ ਏਰੀਏ 'ਚ। ਇਹ ਜਿਹੜਾ ਹੈਲੀਕਾਪਟਰ ਹਾਦਸਾ ਹੋਇਆ ਜਿਹਦੇ ਵਿੱਚ ਪਹਿਲੇ ਚੀਫ ਆਫ ਸਟਾਫ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਸਣੇ 13 ਜਾਣਿਆਂ ਦੀ ਮੌਤ ਹੋਈ ਹੈ। ਇਹਦੀ ਦੁਰਘਟਨਾ ਦੀ ਜਾਂਚ ਜਾਰੀ ਹੈ। ਇਹ ਕਿਹਾ ਜਾ ਰਿਹਾ ਕਿ ਦੇਸ਼ ਦੇ ਵਿੱਚ ਹੈਲੀਕਾਪਟਰ ਵਿਜ਼ੂਅਲ ਫਲਾਈਟ ਰੂਲਸ ਜਿਹੜੇ VFR ਹੈ ਉਹਦੇ ਨਾਲ ਉੱਡਦੇ ਆ, ਮਤਲਬ ਕਿ ਵਾਚ ਐਂਡ ਗੋ। ਇਹ ਜਿਹੜੇ ਜਹਾਜ਼ ਨੇ ਇੰਸਟਰੂਮੈਂਟ ਫਲਾਈਟ ਰੂਲਸ ਦੇ ਤਹਿਤ ਉੱਡਦੇ ਆ, ਮਤਲਬ ਕਿ ਉੱਡਣ ਦੇ ਦੌਰਾਨ ATS ਦੀ ਤਕਨੀਕੀ ਮਦਦ ਮਿਲਦੀ ਰਹਿੰਦੀ ਹੈ। ਕੁਨੂਰ ਦੇ ਵਿੱਚ ਸਿਆਲਾਂ ਦੇ ਦੌਰਾਨ ਜਿਹੜੇ ਬੱਦਲ ਆ ਉਹ ਘੱਟ ਉੱਚੇ ਹੁੰਦੇ ਆ, ਧੁੰਦ ਦੇ ਨਾਲ ਦਿਖਣਾ ਘੱਟ ਹੋ ਜਾਂਦਾ। ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਵਿਜ਼ੂਅਲ ਫਲਾਈਟ ਰੂਲ ਜਿਹੜੇ ਆ ਉਹ ਫੋਲੋ ਕਰਨੇ ਪੈਂਦੇ ਆ। ਤਕਨੀਕੀ ਸਮੱਸਿਆ ਪੈਦਾ ਹੋ ਜਾਵੇ ਤਾਂ ਇਹਦੇ ਨਾਲ ਫਿਰ ਜਿਹੜੀ ਆ ਉਹ ਵੱਧ ਜਾਂਦਾ, ਖਤਰੇ ਵੱਧ ਜਾਂਦੇ ਆ। ਜਿੰਨਾ ਉੱਚਾ ਉੱਡਦੇ ਆ ਉਨੀ ਜਿਹੜੀ ਆ ਇਹਨਾਂ ਦੀ ਪਾਵਰ ਘਟਦੀ ਜਾਂਦੀ ਆ, ਗਲਤੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਆ ਐਕਸਪਰਟ ਦੇ ਮੁਤਾਬਕ। ਹੁਣ ਇਹ ਕਿਹਾ ਜਾ ਰਿਹਾ ਕਿ 400 ਮੀਟਰ ਦੇ ਉੱਤੇ ਉੱਡ ਰਿਹਾ ਸੀਗਾ ਇਹ ਹੈਲੀਕਾਪਟਰ। 1500 ਮੀਟਰ ਦੇ ਉੱਤੇ ਉਹਨੇ ਅੱਗੇ ਜਾ ਕੇ ਲੈਂਡ ਹੋਣਾ ਸੀਗਾ। ਔਰ ਇਹ 1500 ਮੀਟਰ ਉਚਾਈ ਦੇ ਉੱਤੇ ਹੈਲੀਪੈਡ ਦੇ ਉੱਤੇ ਲੈਂਡ ਹੋਣਾ ਸੀਗਾ। ਉਹ ਇੰਨਾ ਥੱਲੇ ਉੱਡ ਰਿਹਾ ਸੀਗਾ ਕਿ 400 ਮੀਟਰ ਦੀ ਉਚਾਈ ਦੇ ਉੱਤੇ ਇਹ ਕ੍ਰੈਸ਼ ਹੋਇਆ। ਇਹਨੂੰ ਲੈ ਕੇ ਨਾ ਜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਕੁਝ ਪੁਰਾਣੀਆਂ ਦੱਸ ਕੇ ਉਹਨਾਂ ਨੂੰ ਸ਼ੇਅਰ ਕੀਤਾ ਜਾ ਰਿਹਾ। ਅੱਗੇ ਕਈ ਕਿਸਮ ਦੀਆਂ ਅਫਵਾਹਾਂ ਚੱਲ ਰਹੀਆਂ ਨੇ। ਉਹਦੇ ਵੈਸੇ ਇਹ ਅਫਵਾਹਾਂ ਤੋਂ ਇਲਾਵਾ ਇੱਕ ਗੋਦੀ ਮੀਡੀਆ ਵਾਲਾ ਬੜਾ ਚਰਚਿਤ ਹੈ, ਜਿਹੜਾ ਰਾਸ਼ਟਰਵਾਦੀ ਬਣਦਾ ਬਹੁਤ, ਚੈਨਲ ਤੱਕ ਆਪਣਾ ਖੜਾ ਕਰੀ ਬੈਠਾ। ਉਹ ਰੱਜ ਕੇ ਦਾਰੂ ਨਾਲ ਟੁੰਨ ਹੋ ਕੇ ਚੈਨਲ ਦੇ ਉੱਤੇ ਇਹਦੀ ਕਵਰੇਜ ਕਰ ਰਿਹਾ ਸੀਗਾ।
ਉਹ CDS ਜਿਹੜੇ ਬਿਪਿਨ ਰਾਵਤ ਨੇ, ਉਹਨਾਂ ਨੂੰ ਪਤਾ ਨਹੀਂ ਕੋਈ VK ਸਿੰਘ ਹੀ ਦੱਸੀ ਗਿਆ। 3.5 ਮਿੰਟ ਦੀ ਉਹਦਾ ਜਿਹੜਾ ਇੱਕ ਕਲਿੱਪ ਹੈ ਉਹ ਚੱਲੀ ਜਾਂਦਾ। ਕਿਸੇ ਪਾਰਟੀ ਚੋਂ ਆਇਆ ਤੇ ਪਾਰਟੀ ਦੇ ਵਿੱਚ ਉਸੇ ਹੀ दारू ਦੇ ਨਸ਼ੇ ਦੇ ਵਿੱਚ ਟੁੰਨ ਹੋ ਕੇ ਉਹ ਸ਼ਰਧਾਂਜਲੀ ਅਜੀਬ ਕਿਸਮ ਦੀ ਦੇ ਰਿਹਾ ਸੀਗਾ। ਜੇ ਉਹਨੇ ਗੱਲ ਕਰਨੀ ਹੋਵੇ ਤੇ ਜਿੰਨਾ ਬਕਵਾਸ ਉਸ ਬੰਦੇ ਨੇ ਜਿਹੜੇ ਸਰਕਾਰ ਦੇ ਉੱਤੇ ਸਵਾਲ ਖੜੇ ਕਰਨ ਵਾਲੇ ਲੋਕ ਨੇ, ਕੰਮਾਂ ਕਾਜਾਂ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਉਹਨੇ ਖੜਾ ਕੀਤਾ, ਦੀਪਕ ਚੌਰਸੀਆ ਉਹਦਾ ਨਾਮ ਹੈ, ਉਹ ਕਿਸੇ ਨੇ ਇੰਨੇ ਨਹੀਂ ਖੜੇ ਕੀਤੇ। ਤੇ ਆਪ ਹੁਣ ਉਹਦੇ ਉੱਤੇ ਉਹਨੇ ਇੰਨਾ ਕੁਛ ਬੋਲਿਆ ਵੀ ਕਿੰਨਾ ਕੁ ਉਹਨੂੰ ਦੁੱਖ ਹੋਊਗਾ। ਜਿਹੜਾ ਕਿਸੇ ਵਿਆਹ ਦੀ ਪਾਰਟੀ ਦੇ ਵਿੱਚ ਪਹਿਲਾਂ ਉਹਦੇ ਡਾਂਸ ਦੀਆਂ ਫੋਟੋਆਂ ਆ ਗਈਆਂ, ਕਿਉਂਕਿ ਉਹਨੇ ਜਿਹੜੇ ਕੱਪੜੇ ਉਹੀ ਪਾਏ ਹੋਏ ਆ, ਤੇ ਉੱਥੇ ਟੁੰਨ ਹੋ ਕੇ दारू ਦੇ ਨਾਲ ਆ ਕੇ ਬਹਿ ਗਿਆ ਸਟੂਡੀਓ ਦੇ ਵਿੱਚ। ਤੇ ਉਹ 3.5 ਮਿੰਟ ਦੀ ਕਲਿੱਪ ਜਿਹੜੀ ਆ ਉਹ ਚੱਲਦੀ ਰਹੀ। ਵੀ ਦੂਜੇ ਪਾਸੇ ਜਿਹੜੀ ਇਹ ਕਿਹਾ ਜਾ ਰਿਹਾ ਕਿ ਲੋਕ ਅਫਵਾਹਾਂ ਨਾ ਫੈਲਾਉਣ। ਹੁਣ ਇਹਨਾਂ ਦੇ ਜਿਹੜੇ ਗੋਦੀ ਮੀਡੀਆ ਵਾਲੇ ਆ ਉਹ ਕੀ ਕਰ ਰਹੇ ਆ, ਉਹਨੂੰ ਦੇਖ ਕੇ ਤਾਂ ਇਹ ਲੱਗਦਾ ਕਿ ਇਹ ਅਖੌਤੀ ਜਿਹੜੇ ਰਾਸ਼ਟਰਵਾਦੀ ਨੇ, ਉਹਨਾਂ ਨੂੰ ਕਿੰਨਾ ਇਹਨਾਂ ਘਟਨਾਵਾਂ ਦਾ ਕਿਤੇ ਦੁੱਖ ਹੋਇਆ ਹੋਊਗਾ, ਜਿਹੜੇ ਕਿ ਦੂਸਰਿਆਂ ਨੂੰ ਅਕਲ ਦੇ ਰਹੇ। ਬਿਲਕੁਲ ਜੀ, ਤਮਾਸ਼ਾ ਬੜਾ ਕਰਦੇ ਜੀ। ਅੱਗੇ ਰੇਤ ਮਾਫੀਆ ਦੀ ਲੁੱਟ ਤਾਂ ਉਸੇ ਤਰ੍ਹਾਂ ਜਾਰੀ ਆ ਤੇ ਮੁੱਖ ਮੰਤਰੀ ਇਸ਼ਤਿਹਾਰ ਦਿੱਤਾ ਹੈ, ਉਹ ਵੀ ਫਸ ਗਿਆ। ਦੇਖੋ, ਉਹਨਾਂ ਨੇ ਇਹ ਕਿਹਾ ਕਿ ਮੈਂ 25,000 ਰੁਪਇਆ ਇਨਾਮ ਦਊਂਗਾ ਜੀ ਜੇ ਕੋਈ ਰੇਤ ਮਾਫੀਏ ਦੇ ਸਬੂਤ ਸਣੇ ਤੇ ਵੀਡੀਓ ਸਣੇ ਸ਼ਿਕਾਇਤ ਕਰਦਾ। ਹੁਣ ਇਹ ਹੈ ਕਿ 3 ਤੋਂ 4 ਫੁੱਟ ਦੀ ਮਨਜ਼ੂਰੀ ਆ ਰੇਤ ਜਿਹੜੀ ਉਹ ਕੱਢਣ ਦੀ, ਤੇ ਤੁਸੀਂ ਹੈਰਾਨ ਹੋਵੋਗੇ 20-20 ਫੁੱਟ ਤੱਕ ਡੂੰਘੀਆਂ ਖੱਡਾਂ ਲੈ ਕੇ ਹੋਇਆ। 20 ਕੀ ਕਈ ਥਾਵਾਂ ਦੇ ਉੱਤੇ ਤਾਂ 50-50 ਫੁੱਟ ਡੂੰਘੀ ਵੀ ਮਾਈਨਿੰਗ ਇਹਨਾਂ ਨੇ ਕਰ ਲਈ ਹੈ। ਮਾਈਨਿੰਗ ਜਿਹੜੀਆਂ ਸਾਈਟ ਨੇ ਉਹਦੇ ਉੱਤੇ ਕੋਈ ਬੋਰਡ ਨਹੀਂ ਲੱਗਿਆ ਹੋਇਆ ਸਰਕਾਰ ਦਾ ਕਿ ਮਾਈਨਿੰਗ ਦੇ ਵਾਸਤੇ ਰੂਲ ਰੈਗੂਲੇਸ਼ਨ ਕੀ ਨੇ। ਜਿਹੜੇ ਡੀਸਿਲਟਿੰਗ ਖੱਡਾਂ ਨੇ ਉਹਦੇ ਵਿੱਚ ਕਿਤੇ ਕੋਈ CCTV ਕੈਮਰਾ ਨਹੀਂ ਲੱਗਿਆ, ਜਦੋਂ ਕਿ ਰੂਲ ਰੈਗੂਲੇਸ਼ਨ ਇਹ ਕਹਿੰਦੇ ਕਿ ਉੱਥੇ CCTV ਕੈਮਰਾ ਚਾਹੀਦਾ। ਜਿਹੜੇ ਵਹੀਕਲਸ ਦੇ ਵਿੱਚ ਲੱਦ ਕੇ ਲਿਆਂਦੀ ਜਾਂਦੀ ਆ ਟਿੱਪਰ ਵਗੈਰਾ ਦੇ ਵਿੱਚ, ਉਹ ਏਡੀ ਓਵਰਲੋਡਿੰਗ ਹੈ, ਕੋਈ ਉਹਨਾਂ ਨੂੰ ਪੁੱਛਣ ਦੇ ਵਾਸਤੇ ਤਿਆਰ ਨਹੀਂ। ਇਹ ਕਿਤੇ ਹੋਰ ਨਹੀਂ ਜੀ, ਚਮਕੌਰ ਸਾਹਿਬ ਰੋਪੜ, ਜਿਹੜਾ ਕਿ ਘਰ ਦੇ ਵਿੱਚ ਚੱਲੀ ਗੱਲ ਵਾਲੇ ਵਿਸ਼ਵਾਸਜੀਤ ਸਿੰਘ ਹੈ, ਉਹਨਾਂ ਦਾ ਹਲਕਾ ਪੈਂਦਾ। ਉੱਥੇ ਉਹਦੀਆਂ ਇਹ ਤਸਵੀਰਾਂ ਨੇ, ਜਿੰਦਾਪੁਰ ਹਵੇਲੀ ਵਾਲਾ ਏਰੀਆ, ਉੱਥੇ ਇਹ ਮਾਈਨਿੰਗ ਦਿਨ ਰਾਤ ਹੋ ਰਹੀ ਹੈ, ਕੋਈ ਰੋਕਣ ਦੇ ਵਾਸਤੇ ਤਿਆਰ ਨਹੀਂ। ਲੋਕਾਂ ਨੇ ਸ਼ਿਕਾਇਤਾਂ ਉੱਥੇ ਜਿਹੜੇ RTI ਐਕਟਿਵਿਸਟ ਨੇ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ। ਸ਼ਿਕਾਇਤਾਂ ਦੀਆਂ ਉਹਨਾਂ ਦੇ ਕੋਲੇ ਕਾਪੀਆਂ ਮੌਜੂਦ ਨੇ। ਸ਼ਿਕਾਇਤਾਂ ਨੂੰ ਉੱਥੇ ਕੌਣ ਪੁੱਛਦਾ? ਨਾ ਉਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਹੋਈ। ਜਿਹੜੇ ਅਫਸਰ ਨੇ ਉਹਨਾਂ ਨੂੰ ਇਹ ਚਿੱਠੀਆਂ ਲਿਖੀਆਂ ਗਈਆਂ, ਰੇਂਜ ਜਿਹੜੇ ਫੋਰੈਸਟ ਆਫੀਸਰ ਨੇ ਉਹਨਾਂ ਨੂੰ ਚਿੱਠੀ ਲਿਖੀ ਗਈ, ਕਿਸੇ ਨੇ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕੀਤਾ। SHO ਕਹਿੰਦਾ ਤਹਿਸੀਲਦਾਰ ਨੂੰ ਲਿਖਤਾ, DFO ਕਹਿੰਦਾ ਨਿਸ਼ਾਨਦੇਹੀ ਕਰਾਵਾਂਗੇ, SDM ਕਹਿੰਦਾ ਕਿ ਹੜਤਾਲ ਚੱਲ ਰਹੀ ਆ ਉਹਦੇ ਕਰਕੇ ਕਾਰਵਾਈ ਰੋਕੀ। ਹੁਣ ਹੜਤਾਲ 5 ਸਾਲਾਂ ਤੋਂ ਥੋੜੀ ਚੱਲ ਰਹੀ ਆ, ਪੌਣੇ 5 ਸਾਲਾਂ ਤੋਂ ਥੋੜੀ ਚੱਲ ਰਹੀ ਆ। ਜਿਹੜਾ ਉੱਥੋਂ ਕੱਢ ਰਿਹਾ ਉਹ ਕਹਿੰਦਾ ਜੀ ਠੇਕੇਦਾਰ ਜ਼ਿੰਮੇਵਾਰ ਆ, ਸਾਨੂੰ ਕੀ ਪਤਾ, ਸਾਨੂੰ ਤਾਂ ਇਹ ਕਿਹਾ ਪੱਟ ਲੋ ਜਿੰਨੀ ਪੁੱਟੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਆ ਕਿ ਜੇ ਚਰਨਜੀਤ ਸਿੰਘ ਚੰਨੀ ਹੋਰੀ ਇਸ ਮਾਮਲੇ ਦੇ ਉੱਤੇ ਐਕਸ਼ਨ ਲੈਣ, FIR ਦਰਜ ਕਰਨ, ਤੇ ਅਸੀਂ 25,000 ਰੁਪਏ ਦਾ ਇਨਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਦੇਵਾਂਗੇ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ 25,000 ਦੇ ਇਨਾਮ ਦੇ ਤਾਂ ਲਵਾਤੇ, ਪਰ ਹੁਣ ਇੰਨੀਆਂ ਕੁ ਫੋਟੋਆਂ ਰੇਤ ਮਾਫੀਏ ਦੀਆਂ ਖੱਡਾਂ ਦੀਆਂ 20-20 ਫੁੱਟ ਪੁੱਟੀਆਂ ਗਈਆਂ ਖੱਡਾਂ ਦੀਆਂ ਲੱਗ ਗਈਆਂ ਕਿ ਇਸ ਮਾਮਲੇ ਦੇ ਉੱਤੇ ਵਿਸ਼ਵਾਸਜੀਤ ਸਿੰਘ ਹੋਰਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ ਜੀ। ਵੀ ਜਵਾਬ ਦੇਣ ਤੇ ਆਖਰ ਉਹ ਜਵਾਬ ਦੇਣ ਕੀ? ਜਵਾਬ ਤਾਂ ਕੋਈ ਹੈ ਨਹੀਂਗਾ। ਹਾਂ, ਇੰਨਾ ਜ਼ਰੂਰ ਹੈ ਕਿ ਪੂਰਾ ਪੰਜਾਬ ਜ਼ਰੂਰ ਭਰ ਦਿੱਤਾ ਬੋਰਡ ਲਾ ਕੇ, ਉਹ ਜਵਾਬ ਹੈ। ਕੋਈ ਖੰਭਾ ਨਹੀਂ ਛੱਡਿਆ, ਕੋਈ ਚੌਂਕ ਨਹੀਂ ਛੱਡਿਆ, ਕੋਈ ਫਲਾਈਓਵਰ ਨਹੀਂ ਛੱਡਿਆ। ਜਿਹੜੇ ਸੰਕੇਤਕ ਬੋਰਡ ਹੁੰਦੇ ਆ, ਜਿਹੜੇ ਓਵਰਹੈਡ ਲੱਗੇ ਆ ਹਾਈਵੇਜ਼ ਦੇ ਉੱਤੇ, ਉਹ ਵੀ ਭਰ ਦਿੱਤੇ ਜੀ। ਉਹ ਵੀ ਭਰ ਕੇ ਉਹਨਾਂ ਦੇ ਉੱਤੇ ਜਿੰਨੇ ਐਲਾਨ ਕਰਨੇ ਸੀ ਉਹਨਾਂ ਐਲਾਨਾਂ ਦੇ ਬੋਰਡ ਲੱਗੇ ਹੋਏ ਆ। ਵੀ ਮਸਲਾ ਹੱਲ ਕਰਤਾ, ਵੀ ਮਸਲਾ ਹੱਲ ਕਰ। ਮਸਲਾ ਕਿਹੜਾ ਹੱਲ ਹੋਇਆ ਉਹਦੀ ਸ਼ੁਰੂਆਤ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਖਬਰਾਂ 'ਚ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਕੁੱਟੇ ਜਾ ਰਹੇ ਆ ਬੇਰੁਜ਼ਗਾਰ, ਸਿਰਫ ਇਸ ਕਰਕੇ ਕਿ ਉਹ ਨਾਅਰੇ ਕਿਉਂ ਮਾਰ ਰਹੇ ਆ ਵੀ ਆਹੀ ਦਿਨ ਨੇ, ਜੇ ਤੁਸੀਂ ਸਾਨੂੰ ਹਾਇਰ ਕਰ ਲਿਆ ਤਾਂ ਕਰ ਲਿਆ, ਨਹੀਂ ਤਾਂ ਪੌਣੇ 5 ਸਾਲ ਤੱਕ ਕੁੱਟ ਖਾਂਦਿਆਂ ਨੂੰ ਇਹਨਾਂ ਨੂੰ ਹੋ ਹੀ ਗਏ।
ਬਿਲਕੁਲ ਜੀ, ਅੱਗੇ ਦੇਖੋ ਜੇ ਕੁਛ ਨਾ ਹੋਇਆ ਤਾਂ ਅਗਲੀ ਸਰਕਾਰ ਕੀ ਕਰਦੀ ਹੈ। ਇੱਕ ਪੁਲਿਸ ਦੇ ਸ਼ਿਕਾਰ ਹੋਈ ਸੀਗੀ ਲੜਕੀ, 16 ਸਾਲ ਬੈੱਡ ਤੇ ਰਹੀ ਪਰ ਕੋਈ ਵੀ ਇਨਸਾਫ ਨਹੀਂ ਮਿਲਿਆ, ਹੁਣ ਉਸ ਦੀ ਡੈਥ ਹੋ ਗਈ। ਐਕਚੁਅਲੀ ਜੀ ਇਹ ਜਿਹੜੀ ਘਟਨਾ ਹੈ 2005 ਦੀ ਆ। ਜਗਰਾਉਂ ਦੇ ਵਿੱਚ ਇੱਕ ਨਾਬਾਲਗ ਕੁੜੀ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ। ਇਸ ਘਟਨਾ ਦੇ ਸਬੰਧ ਦੇ ਵਿੱਚ ਇਕਬਾਲ ਸਿੰਘ ਨੂੰ ਇਸ ਕੁੜੀ ਦੇ ਕਤਲ ਦੇ ਕਥਿਤ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ। ਉਹ ਕਹਿੰਦਾ ਕਿ ਉਦੋਂ ਦੇ ਜਿਹੜੇ ਪੁਲਿਸ ਅਧਿਕਾਰੀ ਆ, ਉਹਦੀ ਭੈਣ ਕੁਲਵੰਤ ਕੌਰ ਨੂੰ ਅਰੈਸਟ ਕਰ ਲੈਂਦੇ ਆ। ਉਹਨੂੰ ਕਰੰਟ ਲਾਇਆ ਜਾਂਦਾ ਔਰ ਬੁਰੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਜਾਂਦਾ। ਇਕਬਾਲ ਸਿੰਘ ਬਾਅਦ ਦੇ ਵਿੱਚ ਇਸ ਕਤਲ ਕੇਸ ਦੇ ਵਿੱਚ ਬਰੀ ਹੋ ਜਾਂਦਾ ਜੀ ਅਦਾਲਤ ਤੋਂ। ਤੁਸੀਂ ਦੇਖੋ ਕਿ ਇਨਸਾਫ ਦੇ ਵਾਸਤੇ ਉਹਨੇ ਕਈ ਹਜ਼ਾਰਾਂ RTI ਪਾਈਆਂ, ਜਾਣਕਾਰੀ ਹਾਸਲ ਕੀਤੀ, ਕਿਉਂਕਿ ਉਹਦੀ ਜਿਹੜੀ ਭੈਣ ਸੀਗੀ ਇਹ, ਜਿਹਨੂੰ ਕਰੰਟ ਲਾਇਆ ਗਿਆ, 3rd ਡਿਗਰੀ ਕੀਤਾ ਗਿਆ, ਉਹ ਅਪਾਹਜ ਹੋ ਗਈ। ਜਿਹੜੇ ਅਧਿਕਾਰੀਆਂ ਨੇ ਉਦੋਂ ਉਹਨੂੰ ਚੁੱਕਿਆ, ਜਿਨ੍ਹਾਂ ਨੇ 3rd ਡਿਗਰੀ ਕੀਤਾ, ਉਹਦੇ ਅਦਾਲਤ ਨੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ। ਤੁਸੀਂ ਹੈਰਾਨ ਹੋਵੋਗੇ, ਕੋਈ ਕਾਰਵਾਈ ਨਹੀਂ ਹੋਈ। 16 ਸਾਲ ਬੈੱਡ ਦੇ ਉੱਤੇ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਰਹੀ ਕੁਲਵੰਤ ਕੌਰ ਅਖੀਰ ਕੱਲ ਦਮ ਤੋੜ ਗਈ। ਉਹਨੇ ਅਖੀਰਲੇ ਸਾਹ ਤੱਕ ਇਹ ਆਸ ਰੱਖੀ ਕਿ ਸ਼ਾਇਦ ਉਹਨੂੰ ਇਨਸਾਫ ਮਿਲ ਜੇ, ਪਰ ਇਦਾਂ ਹੋਇਆ ਨਹੀਂ। ਉਹ ਬਾਰ-ਬਾਰ ਵੱਖ-ਵੱਖ ਮੁੱਖ ਮੰਤਰੀਆਂ ਨੂੰ ਇਨਸਾਫ ਦੇ ਵਾਸਤੇ ਦੁਹਾਈ ਦਿੰਦੀ ਰਹੀ, ਪਰ ਉਹਨੂੰ ਇਨਸਾਫ ਨਹੀਂ ਮਿਲਿਆ। 4 ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਨ ਦੇ ਆਰਡਰ ਤੱਕ ਹੋਏ, ਪਰ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਜਗ੍ਹਾ ਪੁਲਿਸ ਇਸ ਮਾਮਲੇ ਨੂੰ ਰਫਾ ਦਫਾ ਕਰਦੀ ਰਹੀ। ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਸਰਬਜੀਤ ਕੌਰ ਮਾਣੂਕੇ, ਜਿਹੜੀ ਕਿ ਉੱਥੋਂ ਦੀ MLA ਆ, ਜਿਹੜੀ ਇੱਥੇ ਵੂਮੈਨ ਕਮਿਸ਼ਨ ਹੈ ਉਹਦੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ, ਉਹਨੂੰ ਬੜਾ ਚੇਤਾ ਆਉਂਦਾ ਕਈ ਵਾਰੀ ਮਨੁੱਖੀ ਅਧਿਕਾਰਾਂ ਦਾ। ਇਸ ਮਾਮਲੇ ਦੇ ਉੱਤੇ ਕੱਖ ਨਹੀਂ ਇਹ ਕਰ ਸਕੇ। ਇਹ ਕੁਲਵੰਤ ਕੌਰ ਜਿਹੜੀ ਸੀ ਉਹਦੀ ਹੁਣ ਮੌਤ ਹੋ ਗਈ। ਉਹਦੇ ਇਨਸਾਫ ਦੇ ਵਾਸਤੇ ਧੱਕੇ ਖਾ ਰਿਹਾ ਉਹਦਾ ਭਰਾ ਰਸੂਲਪੁਰ ਦਾ। ਉਹ ਇਹ ਕਹਿੰਦਾ ਕਿ ਉਹਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ, ਪਰ ਪੁਲਿਸ ਵਾਲਿਆਂ ਦਾ ਕੁਝ ਨਹੀਂ ਕੀਤਾ ਜਾ ਸਕਿਆ। 21 ਜੁਲਾਈ 2005 ਨੂੰ ਥਾਣਾ ਸਿਟੀ ਦੇ ਇੰਚਾਰਜ ਤੇ ਉਹਦੇ ਪਰਿਵਾਰ ਦੇ ਲੋਕਾਂ ਨੇ ਨਜਾਇਜ਼ ਤੌਰ ਦੇ ਉੱਤੇ ਉਹਨੂੰ ਹਿਰਾਸਤ ਦੇ ਵਿੱਚ ਰੱਖ ਕੇ ਅਤਿਆਚਾਰ ਕੀਤਾ। ਇਕਬਾਲ ਨੇ ਇਹ ਕਿਹਾ ਕਿ ਉਹਦੇ 14 ਜੁਲਾਈ ਨੂੰ ਉਹਦੀ ਮਾਂ ਤੇ ਭੈਣ ਨੂੰ ਥਾਣੇ ਲਿਜਾ ਕੇ ਕੁਲਵੰਤ ਕੌਰ ਨੂੰ ਅਪਾਹਜ ਕਰਕੇ ਉਹਨੂੰ ਕਰੰਟ ਲਾਇਆ ਗਿਆ, ਜਿਹਦੇ ਕਰਕੇ ਉਹ ਅਪਾਹਜ ਹੋ ਗਈ। ਆਪਣੀ ਗਲਤੀ ਲੁਕਾਉਣ ਲਈ 22 ਜੁਲਾਈ ਨੂੰ ਉਹਨੂੰ ਕਤਲ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਭੇਜਤਾ। 28 ਮਾਰਚ 14 ਨੂੰ ਉਹਨੂੰ ਅਦਾਲਤ ਨੇ ਬਰੀ ਕਰਤਾ। ਇਕਬਾਲ ਇਹ ਕਹਿੰਦਾ ਕਿ ਮਾਮਲੇ ਦੀ ਜਾਂਚ DGP IPS ਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਬਣਾ ਕੇ ਹੋਈ। ਮਾਰਚ 15 ਦੇ ਵਿੱਚ ਉਹਦੇ ਦੋਸ਼ ਸਹੀ ਪਾਏ ਗਏ ਕਿ ਕੁੜੀ ਨੂੰ ਅਪਾਹਜ ਕੀਤਾ ਗਿਆ, ਪਰ ਇਨਸਾਫ ਅੱਜ ਤੱਕ ਨਹੀਂ ਮਿਲ ਸਕਿਆ। ਕੁਲਵੰਤ ਕੌਰ ਇਨਸਾਫ ਉਡੀਕਦੀ ਦੁਨੀਆ ਤੋਂ ਤੁਰ ਗਈ। ਬਿਲਕੁਲ ਜੀ, ਇਸ ਕੰਟਰੀ ਦੇ ਵਿੱਚ ਕਿਸੇ ਨੂੰ ਇਨਸਾਫ ਮਿਲਦਾ, ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।